ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਉਹਦੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਵੱਡੀ ਜਿਹੜੀ ਟੀਚਰਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਆ ਜਿਹਦੇ ਕਰਕੇ 4,20,000 ਸਟੂਡੈਂਟਸ ਇਸ ਟਾਈਮ ਸਕੂਲ ਤੋਂ ਬਾਹਰ ਹੈਗੇ ਆ। ਸਾਰੇ ਹੀ ਸਕੂਲਾਂ ਦੇ ਬੱਸ ਡਰਾਈਵਰ, ਟੀਚਰਸ, ਕਸਟੋਡੀਅਨਸ ਇਹਨਾਂ ਨੇ ਅੱਜ ਸਵੇਰੇ ਜਿਹੜੀ ਆ ਪਿਕਟਿੰਗ ਸ਼ੁਰੂ ਕਰ ਦਿੱਤੀ ਹੈਗੀ ਆ। ਈਵਨ ਦੋ ਉੱਥੇ ਮੀਂਹ ਵੀ ਕਾਫੀ ਪੈ ਰਿਹਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ EMPLOYEE ਆ, ਲੋਐਸਟ ਪੇਡ EMPLOYEES ਆ, ਉਹਨਾਂ ਨੇ ਵੀ ਜੁਆਇਨ ਕਰ ਲਿਆ ਸਕੂਲ ਡਿਸਟ੍ਰਿਕਟ ਦੇ ਜੋ ਟੀਚਰਸ ਆ ਉਹਨਾਂ ਦੇ ਨਾਲ। ਵੈਨਸ ਵਸਯਾਰਡ ਏਰੀਆ ਆ ਜੋ ਉੱਥੇ ਮਾਰਚ ਕਰ ਰਹੇ ਹੈਗੇ ਆ ਤੇ EMPLOYEES ਇਹ ਕਹਿ ਰਹੇ ਆ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਆ ਉਹ ਵਧਾਈਆਂ ਜਾਣ। ਇਨਫਲੇਸ਼ਨ ਕਰਕੇ ਇੰਨਾ ਸਾਰਾ ਕੁਝ ਜਿਹੜਾ ਮਹਿੰਗਾ ਹੋਇਆ ਹੈਗਾ ਆ ਤੇ ਯੂਨੀਅਨਸ ਜਿਹੜੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਇਸ ਮੁੱਦੇ ਦੇ ਉੱਤੇ ਲੱਗੀਆਂ ਆ। ਪਰ 4,20,000 ਸਟੂਡੈਂਟਸ ਇਸ ਟਾਈਮ ਬਿਨਾਂ ਸਕੂਲ ਤੋਂ ਹੈਗੇ ਆ। ਸਕੂਲ ਦੇ ਵਿੱਚ ਉਹ ਪੜ੍ਹ ਨਹੀਂ ਸਕਦੇ। ਇਹ ਵੀ ਦੱਸਦੀ ਜਾਈਏ ਨੇਸ਼ਨ ਦਾ ਸੈਕੰਡ ਲਾਰਜੈਸਟ ਸਕੂਲ ਸਿਸਟਮ ਆ ਜੋ ਲਾਸ ਐਂਜਲਸ ਦਾ, ਜਿੱਥੇ 4,20,000 ਸਟੂਡੈਂਟ ਪੜ੍ਹਦੇ ਹੈਗੇ। ਜੀ ਬਿਲਕੁਲ। ਸੋ ਇਹਦੇ ਨਾਲ ਕਾਫੀ ਜਿਹੜਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ। 3 ਦਿਨਾਂ ਦੀ ਜਿਹੜੀ ਵੱਡੀ ਜਿਹੜੀ ਸਟ੍ਰਾਈਕ ਆ ਕਹਿੰਦੇ ਵੀ ਉਹ ਪਲਾਨ ਕੀਤੀ ਗਈ ਆ ਲਾਸ ਐਂਜਲਸ ਪਬਲਿਕ ਸਕੂਲ EMPLOYEES ਉਹਨਾਂ ਦੇ ਦੁਆਰਾ। ਵਿਦਿਆਰਥੀਆਂ ਟੀਚਰਸ ਦੇ ਨਾਲ ਬੱਸ ਡਰਾਈਵਰ, ਕਸਟੋਡੀਅਨਸ ਤੇ ਹੋਰ ਸਾਰੇ ਜਾਣਿਆਂ ਨੇ ਅੱਜ ਜਿੱਦਾਂ ਤੁਸੀਂ ਕਿਹਾ ਵੀ ਪਿਕਟਿੰਗ ਜਿਹੜੀ ਸ਼ੁਰੂ ਕਰ ਦਿੱਤੀ ਆ। 5 ਵਜੇ ਹੀ ਤੜਕੇ ਜਿਹੜੇ ਆ ਪਿਕਟ ਲਾਈਨਸ ਆ ਉੱਥੇ ਜਿਹੜੀਆਂ ਉਹ ਲੱਗ ਰਹੀਆਂ ਆ। ਕਹਿੰਦੇ ਸੈਂਕੜੇ ਜਿਹੜੇ ਸਕੂਲ EMPLOYEE ਜਿਹੜੇ ਕਿ ਸਭ ਤੋਂ ਘੱਟ ਜਿਨ੍ਹਾਂ ਦੀ ਤਨਖਾਹ ਆ ਉਹਨਾਂ ਨੇ ਇਸ ਦੇ ਵਿੱਚ ਸ਼ੁਰੂਆਤ ਕੀਤੀ ਆ। EMPLOYEES ਜਿਹੜੇ ਉੱਥੇ ਕਹਿੰਦੇ ਸਲੋਗਨ ਲਾ ਰਹੇ ਸੀ ਹੂਜ਼ ਹਾਊਸ ਆਵਰ ਹਾਊਸ। ਤੇ ਇਹ ਟਵੀਟ ਜਿਹੜੀ ਆ ਉਹ ਉਹਨਾਂ ਦੀ ਯੂਨੀਅਨ ਦੇ ਦੁਆਰਾ ਆਈ ਆ ਜਿਨ੍ਹਾਂ ਦੇ ਨਾਲ ਮਿਲ ਕੇ ਜਿਹੜੀ ਇਹਨਾਂ ਨੇ ਇਹ ਸਟ੍ਰਾਈਕ ਆ ਉਹ ਸ਼ੁਰੂ ਕੀਤੀ ਹੈਗੀ ਆ। ਸੋ ਵਿਦਿਆਰਥੀਆਂ ਦੇ ਲਈ, ਮਾਪਿਆਂ ਦੇ ਲਈ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਕੰਮ ਔਖਾ ਹੈਗਾ ਆ। ਸ਼ਨੀਚਰਵਾਰ ਨੂੰ ਜਿਹੜਾ ਹਰਜੋਤ ਸਿੰਘ ਜੀ ਡਿਸਟ੍ਰਿਕਟ ਦੇ ਦੁਆਰਾ ਇੱਕ ਆਫਰ ਆਇਆ ਸੀ। ਜਿਹੜੇ ਉਹਨਾਂ ਦੇ ਲੀਡਰਸ ਦੱਸਦੇ ਆ ਵੀ ਕੁੱਲ ਮਿਲਾ ਕੇ 23% ਜਿਹੜੀ ਤਨਖਾਹ ਦੇ ਵਿੱਚ ਵਾਧਾ ਹੋਊਗਾ, ਜਿਸ ਦੇ ਵਿੱਚ ਪਿਛਲੇ 2020 ਤੋਂ ਜਿਹੜੇ ਸਕੂਲ ਈਅਰ ਤੋਂ 2% ਰੈਟਰੋਐਕਟਿਵ ਵਾਧਾ ਹੋਊਗਾ ਤੇ ਇਹ 5% ਐਂਡ ਹੋਣਾ ਸੀਗਾ 2024 ਤੇ 2025 ਦੇ ਜਿਹੜੇ ਸੈਸ਼ਨ ਆ ਉਸ ਦੇ ਵਿੱਚ। ਸੋ ਇਸ ਪੈਕੇਜ ਦੇ ਵਿੱਚ ਇੱਕ ਵਾਰ ਦਾ 3% ਬੋਨਸ ਵੀ ਇਨਕਲੂਡ ਜਿਹੜਾ ਉਹ ਕੀਤਾ ਗਿਆ ਸੀ ਘੰਟੇ ਵਧਾਉਣ ਦੇ ਲਈ ਤੇ ਹੋਰ ਜ਼ਿਆਦੀਆਂ ਫੁੱਲ ਟਾਈਮ ਪੋਜੀਸ਼ਨਸ ਇਸ ਦੇ ਵਿੱਚ ਐਡ ਕਰਨ ਨੂੰ ਤੇ ਹੈਲਥ ਕੇਅਰ ਵੀ ਇਹਨਾਂ ਦੀ ਵਧਾਉਣੀ ਦੀ ਇਸ ਦੇ ਵਿੱਚ ਸਿਫਾਰਿਸ਼ ਰੱਖੀ ਗਈ ਸੀ। ਯੂਨਾਈਟਿਡ ਟੀਚਰਸ ਜਿਹੜੀ ਲਾਸ ਐਂਜਲਸ ਯੂਨੀਅਨ ਆ ਜਿਹੜੀ ਰਿਪਰੈਜ਼ੈਂਟ ਕਰਦੀ ਆ ਇਹ ਟੀਚਰ, ਨਰਸਿਸ, ਥੈਰੇਪਿਸਟ, ਕਾਉਂਸਲਰ ਤੇ ਲਾਇਬ੍ਰੇਰੀਅਨਸ ਨੂੰ, ਉਹਨਾਂ ਨੇ ਆਪਣੇ ਮੈਂਬਰਸ ਨੂੰ ਕਿਹਾ ਸੀਗਾ ਜਿਹੜੀ ਲੋਕਲ 99 ਆਫ ਸਰਵਿਸ EMPLOYEES ਇੰਟਰਨੈਸ਼ਨਲ ਯੂਨੀਅਨ ਆ ਉਹਨਾਂ ਦੇ ਨਾਲ ਮਿਲ ਕੇ ਇਸ ਨੂੰ ਜਿਹੜੇ ਆ ਉਹ ਜਿਹੜਾ ਇਹ ਜਿਹੜੀ ਇਸ ਟਾਈਮ ਆ ਉਹ ਇਹਨਾਂ ਨੇ ਸਟ੍ਰਾਈਕ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਇਹ ਚਾਹੁੰਦੇ ਆ ਵੀ ਜਿਹੜੀ ਐਨੂਅਲ ਵੇਜ ਹੈਗੀ ਆ ਉਹ 25,000 ਤੋਂ ਵਧਾ ਕੇ 36,000 ਜਿਹੜੀ ਆ ਉਹ ਕਰ ਦਿੱਤੀ ਜਾਵੇ। ਹੁਣ ਨੈਗੋਸੀਏਸ਼ਨ ਜਿਹੜੀਆਂ ਚੱਲਣਗੀਆਂ ਤੇ ਦੇਖਦੇ ਆ ਇਵੈਂਚੁਅਲੀ ਜਿਹੜਾ ਆ ਉਹ ਕਿਹੜੇ ਨੰਬਰਸ ਦੇ ਉੱਤੇ ਜਾ ਕੇ ਮਿਲਾਇਆ ਜਾਂਦਾ ਹੈ, ਕਿਹੜੇ ਨੰਬਰ ਦੇ ਉੱਤੇ ਜਾ ਕੇ ਇਸ ਟਾਈਮ ਉਹ ਸਾਰੇ ਜਾਣੇ ਮੰਨਦੇ ਆ।